ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਅਪ੍ਰੈਲ 1780 ਵਿੱਚ ਗੁਜਰਾਂਵਾਲੇ ਦੇ ਸਰਦਾਰ ਮਹਾਨ ਸਿੰਘ ਹੋਰਾਂ ਦੇ ਘਰ ਹੋਇਆ। ਰਣਜੀਤ ਸਿੰਘ ਦੀ ਉਮਰ ਅਜੇ 12 ਵਰ੍ਹੇ ਸੀ ਕਿ ਮਹਾਨ ਸਿੰਘ ਹੋਰੀ ਦੁਨੀਆ ਤੋਂ ਕਿਨਾਰਾ ਕਰ ਗਏ। ਇੰਜ 1792 ਵਿੱਚ ਗੁਜਰਾਂਵਾਲੇ ਦੀ ਮਿਸਲ ਸ਼ੱਕਰ ਚੱਕੀਆਂ ਦੀ ਸਰਦਾਰੀ ਰਣਜੀਤ ਸਿੰਘ ਦੇ ਸਪੁਰਦ ਹੋ ਗਈ। ਪਿਓ ਦੀ ਮੌਤ, ਸਿੱਖ ਬਰਾਦਰੀ ਦੀਆਂ ਲੜਾਈਆਂ ਤੇ ਸਾਜ਼ਿਸ਼ਾਂ ਨੇ ਜਿੱਥੇ ਰਣਜੀਤ ਸਿੰਘ ਨੂੰ ਹਸਾਸ ਤੇ ਉਮਰੋਂ ਅੱਗੇ ਸਿਆਣਾ ਬਣਾ ਦਿੱਤਾ, ਉੱਥੇ ਹੀ ਇਹ ਖਿਆਲ ਵੀ ਉਹਦੇ ਨਾਲ ਪ੍ਰਵਾਨ ਚੜ੍ਹਦਾ ਰਿਹਾ ਕਿ ਕਿਉਂ ਨਾ ਪੰਜਾਬ ਦੇ ਲੋਕਾਂ ਨੂੰ ਇਕਮੁੱਠ ਕਰਕੇ ਇੱਕ ਮਜ਼ਬੂਤ ਤੇ ਤਾਕਤਵਰ ਰਿਆਸਤ ਬਣਾਈ ਜਾਏ। ਜਦ ਰਣਜੀਤ ਸਿੰਘ ਆਪਣੀ ਬਰਾਦਰੀ ਨੂੰ ਇਕੱਠਿਆਂ ਕਰਨ ਦੀ ਸੋਚ ਲੈ ਕੇ ਜਵਾਨ ਹੋ ਰਿਹਾ ਸੀ, ਇਸ ਦੌਰਾਨ ਲਾਹੌਰ ਉੱਤੇ ਅਬਦਾਲੀ ਸਰਦਾਰ ਸ਼ਾਹ ਜ਼ਮਾਨ ਦੀ ਹਕੂਮਤ ਸੀ। ਜਦ ਸ਼ਾਹ ਜ਼ਮਾਨ ਲਾਹੌਰ ਬੈਠਾ ਪੰਜਾਬ ਦੇ ਬਾਗੀਆਂ ਨੂੰ ਟਿਕਾਣੇ ਲਾਉਣ ਦੀ ਸੋਚ ਰਿਹਾ ਸੀ, ਠੀਕ ਉਸੇ ਵੇਲੇ ਕਾਬਲ ਵਿੱਚ ਉਹਦੇ ਖਿਲਾਫ ਬਗਾਵਤਾਂ ਸ਼ੁਰੂ ਹੋ ਗਈਆਂ। ਉਹਨੂੰ ਵਾਪਸ ਪਰਤਣ ਦਾ ਫੈਸਲਾ ਕਰਨਾ ਪਿਆ। ਵਾਪਸੀ ਲਈ ਉਹਨੇ ਜੇਲਮ ਦਾ ਦਰਿਆ ਆਪਣੇ ਤੋਪਖਾਨੇ ਸਣੇ ਪਾਰ ਕਰਨਾ ਸੀ। ਨਸੀਬ ਮਾੜੇ, ਦਰਿਆ ਇਹਨਾਂ ਦਿਨਾਂ ਅੰਦਰ ਪੂਰੇ ਜੋਬਨ ਉੱਤੇ ਸੀ। ਲਹਿਰਾਂ ਉੱਚੀਆਂ ਤੇ ਬਹਾਓ ਤੇਜ਼। ਸ਼ਾਹ ਜ਼ਮਾਨ ਆਪਣੇ ਲਸ਼ਕਰ ਸਣੇ ਦਰਿਆ ਤੇ ਪਾਰ ਕਰ ਗਿਆ, ਪਰ ਉਹਦੀਆਂ ਬਹੁਤ ਸਾਰੀਆਂ ਕੀਮਤੀ ਤੇ ਤਾਕਤਵਰ ਤੋਪਾਂ ਦਰਿਆਏ ਡੁੱਬ ਗਈਆਂ। ਇਹ ਵੱਡਾ ਫੌਜੀ ਨੁਕਸਾਨ ਸੀ। ਹੁਣ ਜੇ ਸ਼ੇਰ ਜ਼ਮਾਨ ਡੁੱਬੀਆਂ ਤੋਪਾਂ ਵਾਪਸ ਕੱਢਣ ਲਈ ਪਾਣੀ ਨੀਵੇਂ ਹੋਣ ਦੀ ਉਡੀਕ ਕਰਦਾ ਤੇ ਫਿਰ ਕਾਬਲ ਦੇ ਹਾਲਾਤ ਹੱਥੋਂ ਨਿਕਲ ਜਾਂਦੇ। ਉਹਨੇ ਇਹਨਾਂ ਹਾਲਾਤਾਂ ਵਿੱਚ ਸਿੱਖ ਸਰਦਾਰ ਰਣਜੀਤ ਸਿੰਘ ਨਾਲ ਸਮਝੌਤਾ ਕੀਤਾ। ਜੇਕਰ ਉਹ ਇਹਨਾਂ ਤੋਪਾਂ ਨੂੰ ਕੱਢ ਕੇ ਕਾਬਲ ਪਹੁੰਚਾ ਦਿੰਦਾ ਹੈ ਤੇ ਫਿਰ ਲਾਹੌਰ ਉੱਤੇ ਉਹਦੀ ਹਕੂਮਤ ਮੰਨੀ ਜਾਵੇਗੀ ਤੇ ਕਾਬਲ ਦੀਆਂ ਫੌਜਾਂ ਉਹਦੇ ਉੱਤੇ ਪਰਤ ਕੇ ਹਮਲਾ ਵੀ ਨਹੀਂ ਕਰਨਗੀਆਂ। ਉਧਰ ਸ਼ਾਹ ਜ਼ਮਾਨ ਦੇ ਵਾਪਸ ਪਰਤਣ ਨਾਲ ਪੰਜਾਬ ਦੇ ਹਾਲਾਤ ਹੋਰ ਵਿਗੜ ਗਏ। ਭੰਗੀ ਸਰਦਾਰਾਂ ਦੀਆਂ ਆਪਸੀ ਲੜਾਈਆਂ ਤੇ ਨਾ ਇਤਫਾਕੀ ਪਾਰੋਂ ਅਮਨ ਬਰਬਾਦ ਹੋ ਕੇ ਰਹਿ ਗਿਆ। ਲਾਹੌਰ ਜਿਹੜਾ ਤਜਾਰਤ ਦਾ ਵੱਡਾ ਮਰਕਜ਼ ਸੀ, ਉੱਥੇ ਲੁਟੇਰਿਆਂ ਲੁਕਾਈ ਦਾ ਜੀਣਾ ਹਰਾਮ ਕਰ ਛੱਡਿਆ। ਇਸ ਦੌਰਾਨ ਰਣਜੀਤ ਸਿੰਘ ਹੀ ਇਕੱਲੀ ਆਸ ਸੀ ਜਿਹੜਾ ਸਿੱਖ ਮਿਸਲਾਂ ਨੂੰ ਇਕੱਠਿਆਂ ਕਰਕੇ ਇੱਕ ਵੱਡੀ ਫੌਜ ਦਾ ਰੂਪ ਧਾਰ ਰਿਹਾ ਸੀ। ਹੁਣ ਚੌਂਕੇ ਰਣਜੀਤ ਸਿੰਘ ਨੂੰ ਅਫਗਾਨ ਸਰਦਾਰਾਂ ਦੀ ਹਮਾਇਤ ਵੀ ਹਾਸਲ ਸੀ, ਸੋ ਰਣਜੀਤ ਸਿੰਘ ਨੇ ਲਾਹੌਰ ਉੱਤੇ ਹਮਲਾ ਕੀਤਾ ਤੇ ਉਹਦਾ ਸਾਥ ਮੁਕਾਮੀ ਲਾਹੌਰੀਆਂ ਵੀ ਦਿੱਤਾ ਜਿਹੜੇ ਹਾਲਾਤ ਤੋਂ ਪਹਿਲਾਂ ਹੀ ਤੰਗ ਸਨ। ਰਣਜੀਤ ਸਿੰਘ ਦੇ ਹਮਲੇ ਤੋਂ ਬਾਅਦ ਕਈ ਭੰਗੀ ਸਰਦਾਰ ਜਾਨ ਬਚਾ ਕੇ ਅੰਮ੍ਰਿਤਸਰ ਵੱਲ ਨੱਸ ਗਏ ਤੇ ਬਾਕੀ ਬਚਿਆਂ ਸਰਦਾਰਾਂ ਆਪਣੇ ਸਿਪਾਹੀਆਂ ਸਣੇ ਹਥਿਆਰ ਸੁੱਟ ਦਿੱਤੇ। ਇੰਜ ਜੁਲਾਈ 1799 ਵਿੱਚ ਲਾਹੌਰ ਬਗੈਰ ਕਿਸੇ ਖੂਨ ਖਰਾਬੇ ਤੋਂ ਫਤਹ ਕਰ ਲਿਆ ਗਿਆ, ਜਦ ਰਣਜੀਤ ਸਿੰਘ ਦੀ ਉਮਰ ਸਿਰਫ 20-22 ਵਰ੍ਹੇ ਸੀ। ਰਣਜੀਤ ਸਿੰਘ ਨੂੰ 1801 ਵਿੱਚ ਵਿਸਾਖੀ ਦੇ ਮੇਲੇ ਦੇ ਮੌਕੇ ਉੱਤੇ ਮਹਾਰਾਜਾ ਦਾ ਖਿਤਾਬ ਦਿੱਤਾ ਗਿਆ ਤੇ ਬਕਾਇਦਾ ਤਾਜਪੋਸ਼ੀ ਕੀਤੀ ਗਈ। ਹੁਣ ਰਣਜੀਤ ਸਿੰਘ ਦੀਆਂ ਫਤੂਹਾਤ ਦਾ ਸਿਲਸਿਲਾ ਅੱਗੇ ਵਧਿਆ ਤੇ ਜੰਮੂ, ਝੰਗ, ਚਨਿਓਟ ਤੇ ਨੂਰਪੁਰ ਵਰਗੇ ਇਲਾਕੇ ਵੀ ਉਹਦੀ ਸਲਤਨਤ ਦਾ ਹਿੱਸਾ ਬਣ ਗਏ। ਰਣਜੀਤ ਸਿੰਘ ਦੇ ਮੂਹਰੇ ਹੁਣ ਅੰਮ੍ਰਿਤਸਰ ਸੀ, ਜਿਹਨੂੰ 1803 ਅੰਦਰ ਜਿੱਤ ਲਿਆ ਗਿਆ। ਅੰਮ੍ਰਿਤਸਰ ਫਤਹ ਹੋਇਆ ਤੇ ਅਸਲੇ ਦੇ ਜ਼ਖੀਰੇ ਦੇ ਨਾਲ ਜ਼ਮਜ਼ਮਾ ਤੋਪ ਵੀ ਮਾਲੇ ਗਨੀਮਤ ਬਣੀ, ਜਿਹੜੀ ਅੱਜ ਮਾਲ ਰੋਡ ਉੱਤੇ ਪੰਜਾਬ ਯੂਨੀਵਰਸਿਟੀ ਦੇ ਸਾਹਮਣੇ ਖਲੋਤੀ ਹੈ। ਅੰਮ੍ਰਿਤਸਰ ਦੀ ਫਤਹ ਤੋਂ ਬਾਅਦ ਹਿੰਦੁਸਤਾਨ ਦੇ ਮਸ਼ਰਕੀ ਇਲਾਕਿਆਂ ਉੱਤੇ ਕਾਬਜ਼ ਅੰਗਰੇਜ਼ਾਂ ਦੀ ਪਰੇਸ਼ਾਨੀ ਇਸ ਕਰਕੇ ਵੱਧ ਗਈ ਕਿ ਹੁਣ ਇੱਕ ਵੱਡੇ ਇਲਾਕੇ ਉੱਤੇ ਮਕਾਮੀ ਲੋਕਾਂ ਦੀ ਹਕੂਮਤ ਸੀ। ਅੰਗਰੇਜ਼ ਲਈ ਇਸ ਤੋਂ ਵੱਡੀ ਪਰੇਸ਼ਾਨੀ ਇਹ ਸੀ, ਉਹਦਾ ਸਭ ਤੋਂ ਵੱਡਾ ਦੁਸ਼ਮਣ ਫਰਾਂਸੀਸੀ ਸ਼ਹਿਨਸ਼ਾਹ ਨਪੋਲੀਅਨ ਬੋਨਾਪਾਰਟ ਜੇਕਰ ਰਣਜੀਤ ਸਿੰਘ ਨਾਲ ਗੱਠ ਜੋੜ ਕਰਕੇ ਹਮਲਾਵਰ ਹੋਇਆ ਤੇ ਫਿਰ ਕੰਪਨੀ ਸਰਕਾਰ ਦਾ ਮੱਕੂ ਠੱਪਿਆ ਹੀ ਸਮਝੋ। ਸੋ ਅੰਗਰੇਜ਼ ਸਰਕਾਰ ਨੇ तमाम ਤਹਫੁਜ਼ਾਤ ਦੇ ਬਾਵਜੂਦ ਰਣਜੀਤ ਸਿੰਘ ਨਾਲ ਇੱਕ ਮੁਆਹਦਾ ਕੀਤਾ। ਅੰਮ੍ਰਿਤਸਰ ਵਿੱਚ ਹੋਣ ਵਾਲੇ ਇਸ ਮੁਆਹਦੇ ਦੇ ਮੁਤਾਬਿਕ ਅੰਗਰੇਜ਼ ਸਤਲੁਜ ਤੋਂ ਅੱਗੇ ਰਣਜੀਤ ਸਿੰਘ ਦੀ ਹਕੂਮਤ ਤੇ ਅਮਲਦਾਰੀ ਤਸਲੀਮ ਕਰੇਗਾ ਤੇ ਜਵਾਬਨ ਰਣਜੀਤ ਸਿੰਘ ਸਤਲੁਜ ਦੇ ਦੂਜੇ ਬੰਨੇ ਅੰਗਰੇਜ਼ਾਂ ਲਈ ਕੋਈ ਮੁਸ਼ਕਲ ਪੈਦਾ ਨਹੀਂ ਕਰੇਗਾ।